अस्सलाम वालेकुम सत श्री अकाल प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਪਹੁੰਚੀ ਹੈ ਜੀ ਨਨਕਾਣਾ ਸਾਹਿਬ, ਜਿੱਥੇ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਸਾਡੇ ਵੀਰ ਇੱਥੇ ਵਿਸਾਖੀ ਮੇਲਾ ਮਨਾਉਣ ਆਏ ਆ। ਅਸੀਂ ਇਹਨਾਂ ਨਾਲ ਗੱਲਬਾਤ ਕਰਨੀ। ਸਾਡੇ ਅੱਜ ਖੁਸ਼ਕਿਸਮਤੀ ਕਿ ਸਾਡੇ ਨਾਲ ਚੜ੍ਹਦੇ ਪੰਜਾਬ ਦੇ ਇੱਕ ਬਹੁਤ ਨਾਮੀ ਗ੍ਰਾਮੀ ਪੰਜਾਬੀ ਫਿਲਮਾਂ ਦੇ ਫਿਲਮ ਸਟਾਰ ਕੁਲਬੀਰ ਮੁਸ਼ਕਾਬਾਦ ਇਹ ਸਾਡੇ ਨਾਲ ਮੌਜੂਦ ਆ ਜੀ। ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਪਾਕਿਸਤਾਨ ਦੀ ਧਰਤੀ ਤੇ ਆ ਕੇ ਇਹਨਾਂ ਨੂੰ ਕਿਹੋ ਜਿਹਾ ਲੱਗਾ ਔਰ ਇਹਨਾਂ ਦੀਆਂ ਫਿਲਮਾਂ ਦੇ ਬਾਰੇ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਜਿੰਨੇ ਵੀ ਇੱਕ ਪਿੰਡ ਪੰਜਾਬ ਦਾ ਚੈਨਲ ਦੇਖ ਰਹੇ ਨੇ ਸਾਰਿਆਂ ਨੂੰ ਸਾਡੇ ਵੱਲੋਂ ਜਾਣੀ ਜੀ ਪੰਜਾਬ ਚੜ੍ਹਦੇ ਪੰਜਾਬ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਪਹਿਲੇ ਤੁਹਾਡੇ ਨਾਮ ਤੋਂ ਤਾਂ ਸਾਰੀ ਦੁਨੀਆ ਵਾਕਿਫ ਆ, ਕੁਲਵੀਰ ਸਿੰਘ ਮੁਸ਼ਕਾਬਾਦ ਪੰਜਾਬੀ ਫਿਲਮਾਂ ਦੀ ਸ਼ਾਨ। ਮੈਨੂੰ ਇਹ ਦੱਸੋ ਵੀ ਕਿੱਦਾਂ ਜ਼ੇਨ ਬਣਿਆ? ਤੁਹਾਡੀ ਇੰਨੀ ਮਸਰੂਫੀਅਤ ਹੁੰਦੀ ਇਹਨਾਂ ਫਿਲਮਾਂ 'ਚੋਂ ਟਾਈਮ ਵੀ ਜ਼ਾਹਰਾ ਤੁਹਾਡਾ ਬਹੁਤ ਬਿਜ਼ੀ ਸ਼ਡਿਊਲ ਆ, ਇਹ ਕਿੱਦਾਂ ਕੱਢ ਲਿਆ ਟਾਈਮ? ਨਹੀਂ ਜੀ ਦੇਖੋ, ਹਰ ਇੱਕ ਬੰਦੇ ਦੀ ਜਿਹੜਾ ਸਿੱਖ ਪਰਿਵਾਰ 'ਚ ਜਨਮ ਲੈਂਦਾ ਉਹਦਾ ਸੁਪਨਾ ਹੁੰਦਾ ਕਿ ਮੈਂ ਇੱਕ ਵਾਰੀ ਬਾਬੇ ਨਾਨਕ ਦੇ ਜਨਮ ਸਥਾਨ ਤੇ ਜ਼ਰੂਰ ਜਾਵਾਂ ਤੇ ਉਹਨਾਂ ਗੁਰੂ ਧਾਮਾਂ ਨੂੰ ਦੇਖਾਂ ਜਿੱਥੇ ਜਿੱਥੇ ਬਾਬੇ ਨਾਨਕ ਨੇ ਪੈਰ ਧਰੇ ਨੇ ਜਾਂ ਆਪਣੇ ਕੌਤਕ ਕਰੇ ਨੇ ਜਾਂ ਉਹਨਾਂ ਨੇ ਖੇਤੀ ਕਰੀ ਆ। ਉਹਨਾਂ ਸਾਰਿਆਂ ਦੇ ਦਰਸ਼ਨ ਕਰਨ ਦੀ ਹਰ ਇੱਕ ਸਿੱਖਾਂ ਦੇ ਵਿੱਚ ਤਮਾ ਹੁੰਦੀ ਹੈ ਤੇ ਮੇਰੇ 'ਚ ਵੀ ਸੀਗੀ। ਉਸ ਧਰਤੀ ਦੀ ਜ਼ਿਆਦਾ ਖਿੱਚ ਬਣਦੀ ਆ ਸਾਡੀ ਵੀ ਜਿਸ ਧਰਤੀ ਦੇ ਉੱਤੇ ਬਾਬੇ ਨੇ ਸੱਚਾ ਸੌਦਾ ਕੀਤਾ। ਬਾਬੇ ਦਾ ਉਹ ਧਰਤੀ ਤੇ ਜਾ ਕੇ ਮੱਥਾ ਟੇਕਣਾ ਚਾਹੁੰਦਾ ਸੀਗਾ ਤੇ ਉਹ ਦੇਖਣਾ ਚਾਹੁੰਦਾ ਸੀ ਉਹ 20 ਰੁਪਏ ਦਾ ਬੂਟਾ ਜਿਹੜਾ ਇੱਥੇ ਬੀਜਿਆ ਗਿਆ ਸੀਗਾ, ਲੰਗਰ ਦਾ ਲਾਇਆ ਸੀਗਾ 20 ਰੁਪਏ ਦਾ ਬੂਟਾ ਜਿਹੜਾ ਇੱਥੇ ਬੀਜਿਆ ਸੀ, ਜਿਹਦੀਆਂ ਜੜ੍ਹਾਂ ਹੁਣ ਪੂਰੀ ਦੁਨੀਆ ਦੇ ਵਿੱਚ ਫੈਲ ਚੁੱਕੀਆਂ ਨੇ, ਜਿਹਦੇ ਕਾਰਨ ਕਰਕੇ ਸਿੱਖਾਂ ਦੀ ਇੱਕ ਵੱਖਰੀ ਪਛਾਣ ਮਿਲਦੀ ਆ। ਸੋ ਉਸ ਧਰਤੀ ਦੇ ਉੱਤੇ ਮੈਂ ਸੀਸ ਝੁਕਾਉਣਾ ਚਾਹੁੰਦਾ ਸੀ ਬੜੇ ਲੰਬੇ ਸਮੇਂ ਤੋਂ। ਸੋ ਇਸ ਲਈ ਤਾਂ ਚਾਹੇ ਕਰੋੜਾਂ ਦਾ ਬਿਜ਼ਨਸ ਹੋਵੇ, ਚਾਹੇ ਕਰੋੜਾਂ ਦੀ ਮਸ਼ਹੂਰੀਅਤ ਹੋਵੇ, ਕੁਝ ਵੀ ਹੋਵੇ, ਛੱਡੀ ਜਾ ਸਕਦੀ ਹੈ ਕਿਉਂਕਿ ਇਹ ਧਰਤੀ ਵਾਸਤੇ ਸਾਰੇ ਤਿਆਗ ਚੰਗੇ ਨੇ। ਪਰ ਮੈਂ ਧੰਨਵਾਦੀ ਹਾਂ ਸਾਰੇ ਪਾਕਿਸਤਾਨ ਸਰਕਾਰ ਦਾ ਜਿਨ੍ਹਾਂ ਨੇ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ, ਚਲੋ ਕਰੋਨਾ ਕਾਲ ਹੋ ਸਕਦਾ ਵੀ ਬੰਦ ਹੋਣਾ, ਲੰਬੇ ਸਮੇਂ ਤੋਂ ਕਾਹੇ ਹਾਲਾਤ ਕਹੇ ਜੇ ਵੀ ਰਹੇ ਨੇ ਆਪਸ ਦੋਹਾਂ ਦੇਸ਼ਾਂ ਦੇ, ਪਰ ਵੀਜ਼ੇ ਬੰਦ ਨਹੀਂ ਕਰੇ। ਅਸੀਂ ਮਤਲਬ ਸ਼ੁਕਰਗੁਜ਼ਾਰ ਹਾਂ ਸਤਿਗੁਰ ਦੇ। ਔਰ ਸਭ ਤੋਂ ਵੱਧ ਧੰਨਵਾਦੀ ਇਸ ਗੱਲ ਦੇ ਵੀ ਮੈਂ ਸਰਕਾਰ ਦਾ ਕਰਨਾ ਚਾਹੁੰਦਾ ਜਿਹੜਾ ਸਰਕਾਰ ਨੇ ਕੋਰੀਡੋਰ ਖੋਲ੍ਹਿਆ ਸਾਡਾ ਕਰਤਾਰਪੁਰ ਦਾ। ਔਰ ਮੈਨੂੰ ਉਮੀਦ ਆ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤ ਸਾਡੀ ਆ ਉੱਥੇ ਆ ਕੇ ਮੱਥਾ ਟੇਕ ਚੁੱਕੀ ਆ। ਸੋ ਮੈਂ ਜਿੰਨਾ ਕਿ ਕਹਿ ਦੇਵਾਂ ਉਹਨਾਂ ਧੰਨਵਾਦ। ਔਰ ਸਭ ਤੋਂ ਵੱਧ ਜਿਹੜੀ ਚੀਜ਼ ਮੈਨੂੰ ਇੱਥੇ ਆ ਕੇ ਅਟਰੈਕਟ ਕੀਤੀ ਆ, ਖਿੱਚ ਪਾਏ ਦਾ ਕੇਂਦਰ ਬਣੀ ਆ, ਉਹ ਲੋਕਾਂ ਦਾ ਪਿਆਰ ਮੁਹੱਬਤ। ਤੁਹਾਡੇ ਵਰਗੇ ਮੁਹੱਬਤੀ ਬੰਦੇ ਜਦੋਂ ਮਿਲਦੇ ਨੇ ਨਾ, ਮਤਲਬ ਸਾਰੀਆਂ ਤਰ੍ਹਾਂ ਦੀ ਐਂ ਲੱਗਦਾ ਵੀ ਅਸੀਂ ਇੱਕ ਇੱਕ ਦਿਨ 'ਚ ਇੱਕ ਇੱਕ ਪਲ ਦੇ ਵਿੱਚ ਕਰੋੜਾਂ ਰੁਪਈਆ ਕਮਾ ਰਹੇ ਆ। ਅਸੀਂ ਗਵਾ ਨਹੀਂ ਰਹੇ, ਅਸੀਂ ਇੱਕ ਪਲ ਨੂੰ ਆਪਣੇ ਨੂੰ ਗਵਾਇਆ ਨਹੀਂ ਹੈਗਾ, ਅਸੀਂ ਇੱਥੋਂ ਲੱਖਾਂ ਕਰੋੜਾਂ ਦੀ ਪਿਆਰ ਮੁਹੱਬਤ ਇਕੱਠੀ ਕਰਕੇ ਲੈ ਕੇ ਜਾ ਰਹੇ ਹਾਂ। ਇਹ ਸਾਰੀਆਂ ਚੀਜ਼ਾਂ ਇੱਥੇ ਆ ਕੇ ਹੀ ਮਿਲ ਸਕਦੀਆਂ ਸੀ, ਇਹ ਬਾਹਰ ਨਹੀਂ ਸੀ ਮਿਲ ਸਕਦੀਆਂ। ਅੱਛਾ ਜੀ, ਇਸ ਦਫਾ ਜਿਹੜਾ ਜੱਥਾ ਆਇਆ ਉਹ ਕਿੰਨੇ ਬੰਦੇ ਆਏ ਆਪਣੇ? ਕੋਈ ਲਗਭਗ ਮੈਨੂੰ 2200 ਦੇ ਕਰੀਬ 'ਚ ਵੀਜ਼ਾ ਜਿਹੜਾ ਅਪਲਾਈ ਲੱਗਿਆ ਸੀਗਾ ਤੇ 1900 ਕੁਛ 54-55 ਦੇ ਕਰੀਬ ਜਿਹੜਾ ਜੱਥਾ ਇੱਥੇ ਪਹੁੰਚਿਆ। ਕਈ ਵਾਰੀ ਬੰਦੇ ਜਿਹੜੇ ਅਪਲਾਈ ਕਰਦੇ ਨੇ ਲੇਕਿਨ ਵਿੱਚ ਟਾਈਮ ਤੇ ਬਿਮਾਰ ਠਮਾਰ ਹੋ ਜਾਂਦੇ, ਫਿਰ ਨਹੀਂ ਆਇਆ ਜਾਂਦਾ। ਜੀ 1954 ਦੇ ਕਰੀਬ 'ਚ ਲਗਭਗ ਐਂਟਰ ਹੋਏ ਨੇ ਇੱਥੇ। ਤੇ ਅੱਜ ਮੈਨੂੰ ਜਿਹੜੇ ਇੱਥੇ ਕੱਲ ਅਸੀਂ ਬੱਜਾ ਸਾਹਿਬ ਸੀਗੇ, ਉੱਥੇ ਅਸੀਂ ਵਿਸਾਖੀ ਦਾ ਮੇਲਾ ਮਨਾਇਆ ਤੇ ਅੱਜ ਅਸੀਂ ਬਾਬੇ ਨਾਨਕ ਦੇ ਦਰ ਦਾ ਗੇੜਾ ਤੇ ਜੋ ਵੀ ਨਨਕਾਣਾ ਸਾਹਿਬ ਦੇ ਆਲੇ ਦੁਆਲੇ ਦੇ ਗੁਰਦੁਆਰੇ ਉਹ ਦੇਖਾਂਗੇ। ਤੇ ਅੱਜ ਕਈ ਪ੍ਰੋਗਰਾਮ ਸਾਡੇ ਗੌਰਮੈਂਟ ਨੇ ਤੁਹਾਡੀ ਨੇ ਸਾਡੇ ਲਈ ਸਪੈਸ਼ਲ ਰੱਖੇ ਨੇ ਕਿ ਇਸ ਜੱਥੇ ਨੂੰ ਦਿਖਾਉਣਾ। ਉਹਦੇ ਵਿੱਚ ਇੱਕ ਟੂਰਨਾਮੈਂਟ ਵੀ ਆ, ਇੱਕ ਕੁਆਲੀ ਵੀ ਆ ਤੇ ਇੱਕ ਗਵਰਨਰ ਹਾਊਸ ਦੇ ਵਿੱਚ ਜੋ ਖਾਣ ਪੀਣ ਦਾ ਪ੍ਰੋਗਰਾਮ ਹੁੰਦਾ ਉਹ ਵੀ ਰੱਖਿਆ ਗਿਆ। ਬਹੁਤ ਮਤਲਬ ਇਹਨਾਂ ਚੀਜ਼ਾਂ ਨੂੰ ਦੇਖੋ, ਅਸੀਂ ਆਮ ਲੋਕ ਜਿਹੜੇ ਗਵਰਨਰ ਤੱਕ ਪਹੁੰਚ ਨਹੀਂ ਹੁੰਦੀ, ਪਰ ਤੁਹਾਡੇ ਗਵਰਨਰ ਸਾਨੂੰ ਜੱਥੇ ਨੂੰ ਆ ਕੇ ਆਪ ਮਿਲਦੇ ਨੇ ਤੇ ਪ੍ਰਸ਼ਾਦਾ ਪਾਣੀ ਛਕਾਉਂਦੇ ਨੇ, ਸਾਡੇ ਨਾਲ ਛਕਦੇ ਨੇ। ਯਾਰ ਇਹ ਚੀਜ਼ਾਂ ਦੇਖ ਕੇ ਨਾ ਮਨ ਐ ਪਿਆਰ ਨਾਲ ਭਰ ਜਾਂਦਾ। ਸੋ ਇਹ ਜਿਸ ਬੰਦੇ ਨੇ ਆ ਕੇ ਇਹ ਚੀਜ਼ਾਂ ਦਾ ਅਨੁਭਵ ਨਹੀਂ ਕੀਤਾ, ਮੈਂ ਇੱਕ ਗੱਲ ਕਈ ਵਾਰੀ ਕਹਿ ਚੁੱਕਿਆ ਗੱਲ ਆ ਬਾਈ ਜੀ, ਕਰੋੜਾਂ ਰੁਪਈਆ ਕਮਾ ਸਕਦੇ ਹੋ, ਅਰਬਾਂ ਕਮਾ ਸਕਦੇ ਹੋ, ਵੱਡੀਆਂ ਵੱਡੀਆਂ ਇੰਡਸਟਰੀਆਂ ਲਾ ਸਕਦੇ ਹੋ, ਕੈਨੇਡਾ ਅਮਰੀਕਾ 'ਚ ਪਤਾ ਨਹੀਂ ਤੁਸੀਂ ਕਿੱਥੇ ਕਿੱਥੇ ਜਾ ਸਕਦੇ ਹੋ, ਪਰ ਜੇ ਅਗਰ ਤੁਸੀਂ ਪਾਕਿਸਤਾਨ ਇਹਨਾਂ ਕੰਮਾਂ ਲਈ ਨਹੀਂ ਆਏ, ਦਰਸ਼ਨਾਂ ਲਈ ਨਹੀਂ ਆਏ, ਤਾਂ ਤੁਸੀਂ ਮਤਲਬ ਕੁਝ ਵੀ ਨਹੀਂ ਕਮਾਇਆ, ਕੁਝ ਵੀ ਨਹੀਂ ਖੱਟਿਆ, ਤੁਹਾਡੇ ਪੱਲੇ ਕੱਖ ਨਹੀਂ ਹੈਗਾ ਜੇ ਤੁਹਾਡੇ ਕੋਲ ਇੱਥੇ ਦੀ ਮੁਹੱਬਤ ਨਹੀਂ ਹੈਗੀ, ਇੱਥੇ ਦੇ ਲੋਕਾਂ ਨੂੰ ਤੁਸੀਂ ਆ ਕੇ ਆਪ ਨਹੀਂ ਮਿਲੇ। ਜਿਹੜੀਆਂ ਏਜੰਸੀਆਂ ਦਾ ਕੰਮ ਆ ਉਹਨਾਂ ਦਾ ਪਤਾ ਨਹੀਂ ਉਹ ਕਿਸ ਮਾਹੌਲ 'ਚ ਕੰਮ ਕਰਦੀਆਂ ਨੇ, ਕਿਸ ਤਰੀਕੇ ਨਾਲ ਕੰਮ ਕਰਦੀਆਂ ਨੇ, ਪਰ ਯਾਰ ਪਬਲਿਕ ਨਹੀਂ, ਲੋਕ ਨਹੀਂ, ਆਵਾਮ ਨਹੀਂ। ਆਵਾਮ ਤਾਂ ਬੜੀ ਪਿਆਰੀ ਆ, ਮਤਲਬ ਦਿਲ ਜਿੱਤ ਲੈਂਦੀ ਆ। ਕੱਲ੍ਹ ਦੀ ਸਾਨੂੰ ਹਜ਼ਾਰਾਂ ਜਗ੍ਹਾ ਦੇ ਉੱਤੇ ਮਤਲਬ ਲੋਕਾਂ ਨੇ ਵਾਏ ਵਾਏ ਕਰਨੇ, ਉਹ ਕਰਨਾ ਦੇਖਣ ਨੂੰ ਤਰਸਦੇ ਨੇ, ਅਸੀਂ ਵੀ ਉਹਨਾਂ ਨੂੰ ਮਿਲਣ ਨੂੰ ਤਰਸਦੇ ਆ। ਅੱਜ ਬਹੁਤ ਸ਼ੁਕਰ ਆ ਵਾਹਿਗੁਰੂ ਦਾ, ਅੱਜ ਥੋੜ੍ਹਾ ਜਿਹਾ ਮਾਹੌਲ ਮਿਲਣਸਾਰ ਹੋਇਆ
ਕਿਉਂਕਿ ਪੰਜਾ ਸਾਹਿਬ ਥੋੜਾ ਪਤਾ ਨਹੀਂ ਏਰੀਆ ਹੈ ਜਾਂ ਉੱਥੇ ਸਾਡੇ ਦੇ ਉੱਤੇ ਸਖਤਾਈ ਸੀਗੀ, ਅਸੀਂ ਬਾਹਰ ਨਹੀਂ ਦੀ ਜਾ ਸਕੇ। ਪਰ ਅੱਜ ਅਸੀਂ ਇੱਥੇ ਘੁੰਮ ਵੀ ਸਕਦੇ ਆ, ਅਸੀਂ ਆਪਣੇ ਨਨਕਾਣਾ ਸਾਹਿਬ ਦੇ ਸਾਰੇ ਗੁਰਦੁਆਰਿਆਂ ਦੇ ਵਿੱਚ ਖੁੱਲੇ ਘੁੰਮ ਸਕਦੇ ਆ, ਸ਼ਾਪਿੰਗ ਕਰ ਸਕਦੇ ਹਾਂ। ਸ਼ਾਪਿੰਗ ਕਰ ਸਕਦੇ ਆ। ਇਹ ਅੱਜ ਅਸੀਂ ਹੋਰ ਜ਼ਿਆਦਾ ਸ਼ੁਕਰਗੁਜ਼ਾਰ ਆ। ਮਤਲਬ ਪ੍ਰਬੰਧ ਵੱਲੋਂ ਕੋਈ ਕਮੀ ਨਹੀਂ ਸੀ, ਕਿਸੇ ਹੋਰ ਚੀਜ਼ ਦੀ ਕਮੀ ਨਹੀਂ ਸੀ। ਹਰ ਗੱਲ ਤੋਂ ਮੈਂ ਵਾਰੇ ਜਾਣਾ ਇਸ ਸਰਕਾਰ ਦੇ, ਵਾਰੇ ਜਾਣਾ ਸਿਸਟਮ ਦੇ, ਸਾਡੇ ਵੀ ਜਿਹੜੀ ਇਹਨਾਂ ਨੇ ਪ੍ਰਬੰਧ ਕਰਕੇ ਰੱਖੇ ਨੇ, ਹਰ ਚੀਜ਼ ਤੋਂ ਅਸੀਂ ਸੰਤੁਸ਼ਟ ਆ, ਖੁਸ਼ ਆ ਬਹੁਤ। ਅੱਛਾ, ਕਰਤਾਰਪੁਰ ਦੀ ਗੱਲ ਕਰਦੇ ਹਾਂ, ਉੱਥੇ ਪਾਕਿਸਤਾਨ ਦੀ ਗਵਰਨਮੈਂਟ ਵੱਲੋਂ ਡੇਲੀ 5000 ਬੰਦੇ ਦੀ ਹੈਗੀ ਆ, 5000 ਬੰਦਾ ਆ ਸਕਦਾ, ਲੇਕਿਨ ਉਧਰੋਂ ਬਹੁਤ ਘੱਟ ਤਾਦਾਦ ਆਉਂਦੀ। ਇਹਦੀ ਕੀ ਵਜ੍ਹਾ ਹੈ? ਨਹੀਂ, ਉਹਦਾ ਕਾਰਨ ਹੈ ਜੀ ਸਾਡੇ ਨਾਲ ਲੋਕਾਂ ਦੇ ਵਿੱਚ, ਜਿਵੇਂ ਮੈਂ ਤੇ ਹੁਣੇ ਮਲਕ ਜੀ ਵੀ ਡਿਸਕਸ਼ਨ ਇਸੇ ਵਿਸ਼ੇ ਦੇ ਉੱਤੇ ਕਰ ਰਹੇ ਸੀਗੇ ਕਿ ਸਾਡੇ ਲੋਕਾਂ ਦੇ ਵਿੱਚ ਨਾ ਏਜੰਸੀਆਂ ਨੇ ਤੇ ਸਾਡੇ ਲੋਕਾਂ ਨੇ ਤੇ ਟਰੈਵਲ ਏਜੰਟਾਂ ਨੇ ਇੱਕ ਵਹਿਮ ਭਰਮ ਪੈਦਾ ਕਰ ਦਿੱਤਾ ਕਿ ਜਿਹੜਾ ਪਾਕਿਸਤਾਨ ਦਾ ਜੇ ਅਗਰ ਤੁਹਾਡੇ ਠੱਪਾ ਪਹਿਲਾਂ ਲੱਗ ਗਿਆ ਤਾਂ ਤੁਹਾਨੂੰ ਯੂਰਪ ਦੇ ਜਾਂ ਪੱਛਮ ਦੇ ਦੇਸ਼ਾਂ ਦੇ ਮੁਲਕਾਂ ਦੇ ਜਾਏ ਉਹ ਕੈਨੇਡਾ ਅਮਰੀਕਾ ਉਹਦਾ ਵੀਜ਼ਾ ਨਹੀਂ ਮਿਲਣਾ। ਜਦ ਕਿ ਮੈਂ ਹਜ਼ਾਰਾਂ ਵੀਡੀਓ ਦੇ ਵਿੱਚ ਇਹ ਚੀਜ਼ ਨੂੰ ਉੱਥੋਂ ਵੀ ਵਾਰਨ ਕਰਦਾ ਆ ਰਿਹਾ ਤੇ ਅੱਜ ਵੀ ਮੈਂ ਇੱਥੇ ਆ ਕੇ ਵਾਰਨ ਕਰਦਾ ਆ ਰਿਹਾ, ਦੱਸ ਰਿਹਾ, ਲੋਕਾਂ ਨੂੰ ਸਮਝਾ ਰਿਹਾ ਵੀ ਐਦਾਂ ਦਾ ਇਹ ਵਹਿਮ ਕੱਢ ਦਿਓ। ਲਗਭਗ 28 ਤੋਂ 30 ਲੱਖ ਲੋਕ ਅਮਰੀਕਾ ਕੈਨੇਡਾ ਦੇ ਵਿੱਚ ਪਾਕਿਸਤਾਨ ਦੇ ਰੋਜ਼ਗਾਰ ਕਰਦੇ ਨੇ। ਜੇ ਇੰਨਾ ਮਾੜਾ ਮੁਲਕ ਹੋਵੇ ਕਿ ਉਹ ਕਿੱਥੋਂ ਵੀਜ਼ਾ ਦੇਵੇ? ਤੇ ਉਸ ਤੋਂ ਬਾਅਦ ਹਜ਼ਾਰਾਂ ਵਿਅਕਤੀ ਜਿਹੜੇ ਆ 3-3 4-4 ਵਾਰੀ ਇੱਕ ਵਾਰੀ ਇੱਥੇ ਆ ਚੁੱਕੇ ਨੇ ਔਰ ਇਸ ਤੋਂ ਬਾਅਦ ਇਹ ਅਮਰੀਕਾ ਕੈਨੇਡਾ ਵੀ ਘੁੰਮ ਕੇ ਆਏ ਨੇ। ਇੱਦਾਂ ਦੀਆਂ ਮੈਂ ਹਜ਼ਾਰਾਂ ਉਦਾਹਰਨਾਂ ਦੇ ਸਕਦਾ ਜਿਹੜੇ ਹੈਗੇ ਆ। ਉਹ ਸਿਰਫ ਸਾਡੇ ਅੰਦਰ ਲੋਕਾਂ ਦੇ ਵਹਿਮ ਆ। ਮੈਂ ਇਹ ਬਾਰ-ਬਾਰ, ਕਿਉਂਕਿ ਮੈਂ ਇੱਕ ਐਜ ਇੱਕ ਅਦਾਕਾਰ ਆ, ਐਜ ਇੱਕ ਕਲਾਕਾਰ ਆ, 100 ਜਗ੍ਹਾ ਤੇ ਮੈਂ ਜਾਣਾ, ਮੈਂ ਇੱਕ ਲੋਕਾਂ ਨੂੰ ਦਿਖਾਊਂਗਾ, ਹਰ ਜਗ੍ਹਾ ਦਾ ਵੀਜ਼ਾ ਲਾ ਕੇ ਦਿਖਾਊਂਗਾ ਕਿ ਆਹ ਦੇਖੋ ਜੀ, ਪਹਿਲਾਂ ਦੁਬਈ ਦਾ ਲੱਗਿਆ ਸੀ, ਹੁਣ ਮੇਰਾ ਪਾਕਿਸਤਾਨ ਦਾ ਲੱਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਵੀਜ਼ੇ ਦਿਖਾਊਂਗਾ, ਲਗਾਊਂਗਾ ਔਰ ਦਿਖਾਊਂਗਾ ਔਰ ਇਹ ਵਹਿਮ ਕਰਾਂਗੇ। ਆਉਣ ਵਾਲੇ 5-4 ਸਾਲਾਂ ਦੇ ਅੰਦਰ ਤੁਹਾਨੂੰ ਇਹ ਦੱਸ ਦਿੰਦਾ, ਤੁਹਾਨੂੰ 5 ਦੀ ਬਜਾਏ 10-10 ਹਜ਼ਾਰ ਬੰਦਿਆਂ ਦਾ ਵੀਜ਼ਾ ਖੋਲ੍ਹਣਾ ਪਿਆ ਕਰਨਾ ਤਾਂ ਸਾਡੇ ਪੂਰੇ ਹੋਇਆ ਕਰਨਗੇ, ਨਹੀਂ ਤਾਂ 2-2 4-4 ਸਾਲ ਵੇਟਿੰਗ ਚੱਲੂਗੀ ਜਿਵੇਂ ਸਾਡੀ ਪਹਿਲਾਂ ਚੱਲਦੀ ਹੁੰਦੀ ਸੀ। ਅੱਜ ਤੋਂ ਕੋਈ 10 ਸਾਲ 15 ਸਾਲ ਪਹਿਲਾਂ ਸਾਡੇ ਲੋਕ 5-5 ਸਾਲ ਵੇਟ ਕਰਦੇ ਰਹੇ ਨੇ। ਪਰ ਅੱਜ ਜਿਹੜਾ ਨਵਾਂ ਮਾਹੌਲ ਬਣਿਆ, ਨਵਾਂ ਕ੍ਰੀਏਟ ਹੋਇਆ, ਨਵੇਂ ਬੱਚਿਆਂ ਦੇ ਵਿੱਚ ਜਾਣ-ਬੁੱਝ ਕੇ ਇਹ ਗਲਤਫਹਿਮੀਆਂ ਪੈਦਾ ਕੀਤੀਆਂ ਨੇ, ਉਹਨਾਂ ਨੂੰ ਅਸੀਂ ਜਲਦੀ ਦੂਰ ਕਰ ਦਾਂਗੇ ਜੀ। ਇਹ ਬਿਲਕੁਲ ਸਹੀ ਗੱਲ ਆ ਜੀ। ਜਦੋਂ ਆਪਾਂ ਕਿਸੇ ਚੀਜ਼ ਦੀ ਪਹੁੰਚ ਤੋਂ ਦੂਰ ਹੁੰਨੇ ਆ, ਨਹੀਂ ਪਹੁੰਚ ਸਕਦੇ, ਉਦੋਂ ਸਾਡੀ ਤਾਂਘ ਬਹੁਤ ਹੁੰਦੀ ਆ। ਲੇਕਿਨ ਅਗਰ ਸਾਡੀ ਕੋਈ ਚੀਜ਼ ਪਹੁੰਚ ਆ ਜਾਵੇ, ਸਾਡੀ ਹਸਰਤ ਖਤਮ ਹੋ ਜਾਂਦੀ ਆ। ਇਸ ਤਰ੍ਹਾਂ ਦੇ ਕੋਈ ਮਾਮਲਾ ਤਾਂ। ਅੱਛਾ, ਗੱਲ ਕੀਤੀ ਜਾਵੇ ਤੁਹਾਡੀ ਫਿਲਮਾਂ ਦੀ, ਤੇ ਤੁਸੀਂ ਮੈਨੂੰ ਇਹ ਦੱਸੋ ਕਿੰਨੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਹੋ ਔਰ ਤੁਹਾਡੀ ਟਾਪ ਦੀ ਕਿਹੜੀ ਫਿਲਮ ਹੈ? ਨਹੀਂ, ਮੇਰੀਆਂ ਤਕਰੀਬਨ ਲਗਭਗ ਮੈਂ 40-45 ਦੇ ਪੰਜਾਬੀ ਫੀਚਰ ਫਿਲਮਾਂ 'ਚ ਕੰਮ ਕਰ ਚੁੱਕੇ ਹਾਂ। 250-300 ਦੇ ਕਰੀਬ 'ਚ ਮੇਰੇ ਹੁਣ ਤੱਕ ਗਾਣੇ ਆ ਚੁੱਕੇ ਨੇ। ਸ਼ਾਰਟ ਫਿਲਮਾਂ ਤੇ ਵੈਬ ਸੀਰੀਜ਼ ਦੀ ਗਿਣਤੀ ਬਹੁਤ ਜ਼ਿਆਦਾ। ਤੇ ਹੁਣ ਤੱਕ ਦੀਆਂ ਮੇਰੀਆਂ ਜਿਹੜੀਆਂ ਸਭ ਤੋਂ ਵਧੀਆ ਫਿਲਮਾਂ ਨੇ, ਉਹਦੇ ਵਿੱਚੋਂ ਇੱਕ ਹਿੰਦੀ ਫਿਲਮ ਸੈਟੇਲਾਈਟ ਸ਼ੰਕਰ ਹੁਣੇ ਪਿੱਛੇ ਜੇ ਰਿਲੀਜ਼ ਹੋਈ ਆ, ਮੂਸਾ ਜੱਟ, ਇੱਕ ਸ਼ੂਟਰ ਫਿਲਮ ਆ, ਇੱਕ ਗੈਂਗਸਟਰ ਦੇ ਜੀਵਨ ਦੇ ਉੱਤੇ ਆਧਾਰਿਤ। ਉਹਦੇ ਵਿੱਚ ਜੋ ਮੇਰਾ ਕੀਤਾ ਗਿਆ ਸੀਨ ਉਹ ਬਹੁਤ ਲੋਕਾਂ ਨੇ ਪਿਆਰ ਦਿੱਤਾ। ਉਸ ਤੋਂ ਬਿਨਾਂ ਬਹੁਤ ਸਾਰੀਆਂ ਫਿਲਮਾਂ ਨੇ, 2 ਦੂਣੀ 5, ਲੁਕਣ ਵਿੱਚੀ, ਜਿਨ੍ਹਾਂ ਦੇ ਵਿੱਚ ਹਰ ਇੱਕ ਫਿਲਮ ਦੇ ਵਿੱਚ ਜੋ ਵੀ ਮੈਨੂੰ ਜਿੰਨਾ ਕੁ ਰੋਲ ਅਦਾ ਕਰਨ ਦਾ ਮੌਕਾ ਮਿਲਿਆ ਤੇ ਮੈਂ ਆਪਣੇ ਵੱਲੋਂ ਇਨਸਾਫ ਕੀਤਾ ਰੋਲ, ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੀਆਂ ਬਹੁਤ ਸਾਰੀਆਂ ਲੀਡ ਦੀਆਂ ਫਿਲਮਾਂ ਵੀ ਚੱਲ ਰਹੀਆਂ ਨੇ। ਮਗਰ ਇਸ ਟਾਈਮ ਜਿਹੜੀਆਂ ਮੇਰੀਆਂ ਵੈਬ ਸੀਰੀਜ਼ ਚੱਲ ਰਹੀਆਂ ਨੇ ਉਹ ਬੜੀਆਂ ਕਾਮਯਾਬ ਹੋਈਆਂ ਨੇ। ਜਿਵੇਂ ਕਿ PTC ਪਲੇ ਦੇ ਉੱਤੇ ਮੇਰੀ 64 ਦਾ ਪਾਵਰ ਗੇਮ ਚੱਲ ਰਹੀ ਆ ਰਾਜਨੀਤੀ ਦੇ ਉੱਤੇ। ਉਹਦੇ ਵਿੱਚ ਅਸੀਂ ਪੰਜਾਬ ਦੀ ਰਾਜਨੀਤੀ ਦਾ ਪੂਰਾ ਵਰਣਨ ਕੀਤਾ ਵੀ ਕਿਵੇਂ ਇਹ ਸਿਆਸਤਾਂ ਅੰਦਰ ਕਰਦੇ ਨੇ, ਕਿਵੇਂ ਇਹ ਮਿਲ ਜੁਲ ਕੇ ਸਰਕਾਰਾਂ ਚਲਾਉਂਦੇ ਨੇ, ਲੋਕਾਂ ਨੂੰ ਬੁੱਧੂ ਬਣਾਉਂਦੇ ਨੇ। ਉਹ ਸਾਰਾ ਵਰਣਨ ਅਸੀਂ ਉਹਦੇ ਵਿੱਚ ਕੀਤਾ। ਬਹੁਤ ਵਧੀਆ ਵੈਬ ਸੀਰੀਜ਼ ਹੈ। ਇਸ ਤਰੀਕੇ ਦੀਆਂ ਬਹੁਤ ਸਾਰੀਆਂ ਵੈਬ ਸੀਰੀਜ਼ ਮੇਰੀਆਂ ਇਸ ਟਾਈਮ ਚੱਲ ਰਹੀਆਂ ਨੇ। ਮੈਂ ਸਮਝਦਾ ਅਗਰ ਡਰਾਮੇ ਲਿਖਣ ਵਾਲੇ, ਨਾਵਲ ਲਿਖਣ ਵਾਲੇ ਜਾਂ ਕਾਲਮ ਲਿਖਣ ਵਾਲੇ ਜਾਂ ਫਿਲਮਾਂ ਬਣਾਉਣ ਵਾਲੇ ਬੰਦੇ ਇਹ ਚੀਜ਼ਾਂ ਨੂੰ ਪੋਜ਼ਿਟਿਵ ਦਿਖਾਉਣਾ ਸ਼ੁਰੂ ਕਰ ਦੇਣ, ਕਿਉਂਕਿ ਸਾਡੀ ਆਵਾਮ ਜਿਹੜੀ ਇਹਨਾਂ ਤੋਂ ਬਹੁਤ ਜ਼ਿਆਦਾ ਇੰਸਪਾਇਰ ਹੁੰਦੀ ਆ। ਅਗਰ ਆਪਾਂ ਕਿਸੇ ਅੱਛੇ ਟੌਪਿਕ ਤੇ ਅੱਛੀ ਚੀਜ਼ ਨੂੰ ਦਿਖਾਈਏ, ਮਿਸਾਲ ਦੇ ਤੌਰ ਤੇ ਅਗਰ ਆਪਾਂ ਡਰਾਮਿਆਂ 'ਚ ਦਿਖਾਈਏ ਵੀ ਸੱਸ ਨੂੰਹ ਦੀ ਲੜਾਈ ਹੁੰਦੀ ਆ ਤੇ ਉਹ ਜਿਹੜੀ ਨੇ ਦੁਬਾਰਾ ਨੂੰਹ ਬਣਨਾ, ਉਹਨੇ ਉਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਤੁਰਨਾ ਆ ਵੀ ਮੈਂ ਇਹਨੂੰ ਕਿੱਦਾਂ ਫੇਸ ਕਰਨਾ ਆ। ਸੱਸ ਵੀ ਪਹਿਲੇ ਤੋਂ ਆਪਣਾ ਮਾਈਂਡ ਬਣਾ ਕੇ ਬੈਠੀ ਹੁੰਦੀ ਵੀ ਮੈਂ ਇਹਨੂੰ ਕਿੱਦਾਂ ਥੱਲੇ ਲਾਣਾ। ਅੱਛਾ, ਜ਼ਰੂਰਤ ਇਸ ਚੀਜ਼ ਦੀ ਕਿ ਆਪਾਂ ਉਹ ਪਰਿਵਾਰਾਂ ਨੂੰ ਦਿਖਾਈਏ ਜਿਹੜੇ ਪਰਿਵਾਰ ਸੁਖੀ ਆ, ਸਾਂਝੇ ਰਹਿੰਦੇ ਆ, ਇਕੱਠੇ ਰਹਿੰਦੇ ਆ ਤੇ ਪਿਆਰ ਨਾਲ ਰਹਿੰਦੇ ਆ, ਇੱਕ ਦੂਜੇ ਦਾ ਖਿਆਲ ਕਰਦੇ, ਚਾਚੇ ਭਤੀਜੇ ਦਾ ਪਿਆਰ, ਫੂਫੀ ਦਾ ਭਤੀਜਿਆਂ ਨਾਲ ਪਿਆਰ, ਬਾਕੀ ਭੈਣਾਂ ਭਰਾਵਾਂ ਦਾ ਆਪਸ ਵਿੱਚ ਜਿਹੜਾ ਪਿਆਰ ਉਹ ਦਿਖਾਈਏ। ਉਹਦੇ ਨਾਲ ਮੈਂ ਸਮਝਦਾ ਇੱਕ ਬਹੁਤ ਬਿਹਤਰੀ ਆ ਸਕਦੀ ਸਾਡੀ ਆਪਣੀ ਆਉਣ ਵਾਲੀ ਨਸਲ ਲਈ। ਆਪਾਂ ਇੱਕ ਅੱਛਾ ਪੈਗਾਮ, ਕਿਉਂਕਿ ਬੰਦੇ ਨੇ ਤਾਂ ਮੁੱਕ ਹੀ ਜਾਣਾ ਨਾ, ਉਹ ਕੁਝ ਕਰੇ ਨਾ ਕਰੇ ਉਹਨੇ ਖਤਮ ਹੋ ਜਾਣਾ ਆ। ਲੇਕਿਨ ਮੈਂ ਸਮਝਦਾ ਅਗਰ ਕੋਈ ਚੰਗਾ ਕੰਮ ਕਰ ਜਾਵੇ ਤਾਂ ਉਹਦੀ ਸ਼ਖਸੀਅਤ ਜ਼ਿੰਦਾ ਰਹਿ ਜਾਂਦੀ ਆ। ਬਿਲਕੁਲ ਜੀ, ਬਿਲਕੁਲ। ਮੈਂ ਅਦਾਕਾਰਾਂ ਦੇ ਮੈਂ ਇੱਕ ਕਲਾਕਾਰ ਦੇ ਰੂਪ ਦੇ ਵਿੱਚ ਜ਼ਰੂਰ ਮੈਸੇਜ ਦੇਣਾ ਚਾਹੁੰਦਾ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਡਬਲ ਮੀਨਿੰਗ ਬੰਦ ਹੋਣੀ ਚਾਹੀਦੀ ਆ ਤੇ ਸਾਡੇ ਪੰਜਾਬ ਦੇ ਵਿੱਚ ਜਿਹੜੀ ਹਥਿਆਰਾਂ ਦੇ ਤੇ ਨਸ਼ੇ ਨੂੰ ਪ੍ਰਮੋਟ ਕਰਨ ਵਾਲੀ ਗਾਇਕੀ ਆ ਇਹ ਬੰਦ ਹੋਣੀ ਚਾਹੀਦੀ ਆ। ਉਸ ਤੋਂ ਬਿਨਾਂ
ਕੋਈ ਵੀ ਕਮੀ ਨਹੀਂ ਹੈਗੀ, ਹਰ ਤਰੀਕੇ ਦੇ ਮੈਸੇਜ ਵਾਲੀਆਂ ਫਿਲਮਾਂ ਵੀ ਆਉਂਦੀਆਂ ਨੇ, ਦੂਜੀਆਂ ਵੀ ਆਉਂਦੀਆਂ ਨੇ, ਪਰ ਸਾਡੇ ਜ਼ੋਰ ਜ਼ਿਆਦਾ ਗਾਇਕੀ ਦੇ ਵਿੱਚ ਨਸ਼ੇ ਤੇ ਹਥਿਆਰਾਂ ਦੇ ਦੇਤਾ। ਤੇ ਇੱਥੇ ਦੀ ਜਿਹੜੀ ਕਮੇਡੀ ਦੇ ਵਿੱਚ ਆ, ਹੋਰ ਡਰਾਮੇ ਦੇ ਵਿੱਚ, ਉਹਦੇ ਵਿੱਚ ਅਸੀਂ ਸਾਡੇ ਡਬਲ ਮੀਨਿੰਗ ਜਿਹੜੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਆ। ਨਹੀਂ ਮਤਲਬ ਕਮੇਡੀ ਚਾਹੇ ਅਸੀਂ ਪਾਕਿਸਤਾਨ ਦੀ ਫਿਲਮਾਂ ਦੇਖੀਆਂ ਹੋਣ, ਬਾ ਕਮਾਲ ਫਿਲਮਾਂ ਨੇ ਔਰ ਪੰਜਾਬ 'ਚ ਵੀ ਬਣਦੀਆਂ ਨੇ, ਪਰ ਜਿਹੜੀਆਂ ਤੁਸੀਂ ਕਿਹਾ ਮੈਟਰਾਂ ਦੇ ਉੱਤੇ ਕੰਮ ਕਰਨ ਦੀ, ਇਹਦੇ ਉੱਤੇ ਵਾਕਈ ਜ਼ਿਆਦਾ ਜ਼ਰੂਰਤ ਆ, ਕਿਉਂਕਿ ਚੰਗਾ ਮੈਸੇਜ ਜੇ ਦੇਵਾਂਗੇ ਤਾਂ ਚੰਗਾ ਸਮਾਜ ਬਣਦਾ, ਐਵੇਂ ਸਮਾਜ ਨਹੀਂ ਬਣਦਾ। ਜਾਇਜ਼ਾ ਸਮਾਜ ਨੂੰ ਤੁਸੀਂ ਚੀਜ਼ ਦੇਣੀ ਆ। ਜਿਵੇਂ ਇੱਕ ਲੇਖਕ ਨੇ ਕਿਹਾ ਸੀ, ਕਹਿੰਦਾ ਮੈਨੂੰ ਤੁਸੀਂ ਆਪਣੇ 5 ਗੀਤ ਸੁਣਾ ਦਿਓ, ਮੈਂ ਤੁਹਾਨੂੰ ਦੱਸ ਦੂੰ ਤੁਹਾਡੇ ਆਉਣ ਵਾਲਾ ਭਵਿੱਖ ਕਿਹੋ ਜਿਹਾ ਕਿੱਦਾਂ ਦਾ ਹੋਵੇਗਾ। ਤੁਸੀਂ ਸਿਰਫ ਆਪਣੇ 5 ਗੀਤ ਸੁਣ ਲਓ। ਅੱਜ ਦੇ ਤੁਸੀਂ ਜੇਕਰ ਤੁਸੀਂ ਪੰਜਾਬ ਦੇ 5 ਗੀਤ ਸੁਣ ਲਓ, 50 ਗੀਤ ਸੁਣ ਲਓ, 100 ਗੀਤ ਸੁਣ ਲਓ, ਸਾਰਿਆਂ ਦੇ ਵਿੱਚ ਹਥਿਆਰ ਤੇ ਨਸ਼ੇ ਨੇ, ਜਿਨ੍ਹਾਂ ਦੇ ਉੱਤੇ ਹੁਣ ਸਰਕਾਰ ਨੇ ਨਵੀਂ ਸਰਕਾਰ ਨੇ ਸਖਤੀ ਦੀ ਕਰਨ ਦੀ ਕੋਸ਼ਿਸ਼ ਕੀਤੀ ਆ। ਡੀਜਿਆਂ ਦੇ ਉੱਤੇ ਉਹਨਾਂ ਗੀਤਾਂ ਨੂੰ ਬੈਨ ਕਰ ਦਿੱਤਾ ਹੈ। ਸਤਿਗੁਰੂ ਮਿਹਰ ਕਰੇਗਾ, ਆਉਣ ਵਾਲੇ ਦਿਨਾਂ 'ਚ ਗਾਇਕਾਂ ਨੂੰ ਤੇ ਲੇਖਕਾਂ ਨੂੰ ਤੇ ਦਰਸ਼ਕਾਂ ਨੂੰ ਚੰਗਾ ਗਾਇਕੀ ਸੁਣਨ ਦੀ ਮੌਕਾ ਮਿਲੂਗਾ ਜੀ। ਚੜ੍ਹਦੇ ਪੰਜਾਬ ਤੋਂ ਲਹਿੰਦੇ ਹਲ ਆਉਂਦੇ ਨੇ, ਲਹਿੰਦੇ ਪੰਜਾਬ ਵਾਲੇ ਟੁਕੜੇ ਵੰਡਾਉਂਦੇ ਨੇ। ਪਲਕਾਂ ਵਿਛਾਉਣ ਨੂੰ